बिस्मिल्लाहिर्रहमानिर्रहीम। नेमत कदे दे नाजरीन जी आया नूं ते अस्सलाम वालेकुम नाजरीन। मैं तुहाडे लई ना अज बड़े ही ज़बरदस्त जिहा ना घीया तोरी ते वड़ियां दा सालन बनाउण दी तरकीब लैके आई आं। पहले ज़माने दे विच जिहड़ा है ना एह् वड़ियां दा बहुत ज़्यादा बनाईयां जांदियां सी। भैणां भरजाइयां कई घर रल के ते वड़ियां गर्मियां दियां दपैह्रां विच पाउंदे सी हैं ते इक त्यौहार जिहा बन जांदा सी। ਤੇ ਹੁਣ ਮਸਰੂਫੀਅਤ ਦੀ ਵਜ੍ਹਾ ਤੋਂ ਲੋਕ ਇਹ ਕੰਮ ਤੇ ਹੁਣ ਨਹੀਂ ਕਰਦੇ, ਲੇਕਿਨ ਮੈਂ ਤੁਹਾਨੂੰ ਨਾ ਵੜੀਆਂ ਬਣਾਉਣ ਦਾ ਤਰੀਕਾ ਪਹਿਲੋਂ ਸਿਖਾਇਆ, ਤੁਸੀਂ ਮੇਰੀ ਵੀਡੀਓ ਵਿੱਚ ਵੇਖ ਲਿਆ ਜੇ। ਅੱਜ ਮੈਂ ਤੁਹਾਨੂੰ ਘੀਆ ਤੋਰੀ ਪਾ ਕੇ ਨਾ ਤੇ ਵੜੀਆਂ ਬਣਾਉਣ ਦਾ ਤਰੀਕਾ ਦੱਸਾਂਗੀ। ਇਹ ਬਹੁਤ ਲਜ਼ੀਜ਼, ਯਕੀਨ ਕਰੋ ਇਹ ਕਿ ਬਹੁਤ ਜ਼ਿਆਦਾ ਲਜ਼ੀਜ਼ ਬਣਦੀਆਂ ਨੇ। ਭੁੰਨਵਿਆਂ ਸਾਲਨਾਂ ਦੇ ਵਿੱਚ ਵੜੀਆਂ ਦਾ ਸਾਲਨ ਜਿਹੜਾ ਹੈ ਨਾ ਬਹੁਤ ਮਜ਼ੇਦਾਰ ਲੱਗਦਾ ਆ। 1.5 किलो मैं घीया तोरी ਲਈ है, ਅੱਧਾ किलो प्याज, 1 ਪਾਈਆ ਵੜੀਆਂ, ਨਮਕ ਮਿਰਚ ਟਮਾਟਰ ਅਦਰਕ ਮਿਰਚਾਂ ਲਈਆਂ ਨੇ। ਸਾਰੀਆਂ ਅਜਜ਼ਾ ਅਸੀਂ ਇਕੱਠੇ ਕਰਕੇ ਤੇ ਫਿਰ ਇਹ ਸਾਲਨ ਬਣਾਉਣ ਵਾਲਾ ਹੁੰਦੇ ਹਾਂ। ਇਹ ਵੜੀਆਂ ਜਦੋਂ ਤੁਸੀਂ ਬਣਾ ਕੇ ਪਕਾ ਕੇ ਖਾਓਗੇ ਤੇ ਤੁਸੀਂ ਗੋਸ਼ਤ ਨੂੰ ਭੁੱਲ ਜਾਓਗੇ। ਤੇ ਫਿਰ ਖ਼ਾਸ ਤੌਰ 'ਤੇ ਜਿਹੜੇ ਵੈਜੀਟੇਰੀਅਨਸ ਹੁੰਦੇ ਨੇ, ਗੋਸ਼ਤ ਨੂੰ ਪਸੰਦ ਨਹੀਂ ਕਰਦੇ, ਉਹ ਵੜੀਆਂ ਨਾਲ ਇਹ ਸਾਲਨ ਖਾਣਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਮਜ਼ਾ ਆਏਗਾ। ਅਤੇ ਉਹ ਖਵਾਤੀਨ ਜਿਹੜੀਆਂ ਵਰਕਿੰਗ ਵੀਮੈਨ ਨੇ, ਕੰਮਕਾਰ ਕਰਦੀਆਂ ਨੇ ਅਤੇ ਬਾਹਰ ਨੌਕਰੀਆਂ ਕਰਦੀਆਂ ਨੇ, ਉਹਨਾਂ ਲਈ ਤਾਂ ਬਹੁਤ ਨਾ ਆਸਾਨ ਤਰੀਕਾ ਆ ਜਲਦੀ ਹਾਂਡੀ ਬਣਾਉਣ ਦਾ। ਇਹ ਹਾਂਡੀ ਤੁਸੀਂ ਵੜੀਆਂ ਵਾਲੀ ਹਾਂਡੀ ਤਕਰੀਬਨ 15 ਮਿੰਟ ਵਿੱਚ ਤਿਆਰ ਕਰ ਲਓਗੇ। ਆਪਣੀ ਹਾਂਡੀ ਅਸੀਂ ਲੈ ਕੇ ਉਹਦੇ ਵਿੱਚ ਤੇਲ ਪਾਵਾਂਗੇ ਆਪਣੀ ਸਬਜ਼ੀ ਦੇ ਮੁਤਾਬਕ। ਤੇਲ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਨਾ ਲਸਣ ਗੰਢਾ ਥੋੜ੍ਹਾ ਜਿਹਾ ਭੁੰਨ ਲਵਾਂਗੇ। ਅਦਰਕ ਅਤੇ ਪਿਆਜ਼ ਲਿਆ ਵਾ, ਇਹਨੂੰ ਥੋੜ੍ਹਾ ਜਿਹਾ ਭੁੰਨ ਲੈਣਾ। ਇਹਨੂੰ ਥੋੜ੍ਹਾ ਜਿਹਾ ਨਾ ਗੁਲਾਬੀ ਕਰਨਾ ਹੈ, ਬਹੁਤ ਜ਼ਿਆਦਾ ਜਲਾਉਣਾ ਨਹੀਂ। ਇਸ ਤਰ੍ਹਾਂ ਬਣਾਇਆ ਹੋਇਆ ਸਾਲਨ ਬਹੁਤ ਜ਼ਿਆਦਾ ਨਾ ਮਜ਼ਾ ਦਿੰਦਾ ਆ। ਬੱਚੇ ਵੀ ਸ਼ੌਕ ਨਾਲ ਖਾ ਲੈਂਦੇ ਨੇ ਅਤੇ ਮਹਿਮਾਨ ਵੀ ਬੜੇ ਸ਼ੌਕ ਨਾਲ ਖਾਂਦੇ ਨੇ। ਲਸਣ ਪਿਆਜ਼ ਨੂੰ ਭੁੰਨਣ ਤੋਂ ਬਾਅਦ ਅਸੀਂ ਉਹਦੇ ਵਿੱਚ ਆਪਣੇ ਟਮਾਟਰ ਅਤੇ ਮਿਰਚਾਂ ਪਾਈਆਂ ਨੇ। ਮਿਰਚਾਂ ਟਮਾਟਰ ਪਾ ਕੇ ਅਸੀਂ ਇਹਦੇ ਵਿੱਚ ਨਮਕ ਮਿਰਚ ਪਾ ਕੇ ਅਤੇ ਮਸਾਲੇ ਨੂੰ ਅੱਛੀ ਤਰ੍ਹਾਂ ਭੁੰਨ ਕੇ ਫਿਰ ਇਹਦੇ ਵਿੱਚ ਸਬਜ਼ੀਆਂ ਪਾਵਾਂਗੇ। ਵੜੀਆਂ ਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਪਕਾ ਲੈਣਾ, ਥੋੜ੍ਹਾ ਜਿਹਾ ਜ਼ਿਆਦਾ ਟਾਈਮ ਦੇਣਾ ਹੈ ਕਿ ਉਹ ਨਾ ਗਲ ਜਾਣ। ਨਮਕ ਮਿਰਚ ਪਾ ਕੇ ਭੁੰਨ ਕੇ ਇਹਦੇ ਵਿੱਚ ਵੜੀਆਂ ਪਾ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਭੁੰਨ ਕੇ ਉਹਨਾਂ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਅਸੀਂ ਪਹਿਲਾਂ ਉਹਨਾਂ ਨੂੰ ਦਮ ਦੇਵਾਂਗੇ ਤਾਂ ਕਿ ਵੜੀਆਂ ਜਿਹੜੀਆਂ ਨੇ ਉਹ ਸਾਡੀਆਂ ਗਲ ਜਾਣ ਅੱਛੀ ਤਰ੍ਹਾਂ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਬਜ਼ੀ ਪਾ ਕੇ ਪਕਾ ਲਵਾਂਗੇ। ਇਹ ਜਿਹੜੀਆਂ ਰਵਾਇਤੀ ਚੀਜ਼ਾਂ ਹੁੰਦੀਆਂ ਇਹ ਸਾਡੀਆਂ ਜੜ੍ਹਾਂ ਬੁਨਿਆਦਾਂ ਨਾਲ ਜੁੜੀਆਂ ਹੁੰਦੀਆਂ। ਅੱਜ ਕੱਲ੍ਹ ਅਸੀਂ ਬੈਰੂਨੀ ਖਾਣੇ ਜਿਹੜੇ ਆ ਨਾ, ਵਿਦੇਸ਼ੀ ਖਾਣੇ ਜਿਹੜੇ, ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਨੇ ਬੱਚੇ ਵੀ ਅਤੇ ਨਵੀਂ ਨੌਜਵਾਨ ਨਸਲ। ਅਤੇ ਅਸੀਂ ਆਪਣੀ ਨਾ ਰਵਾਇਤ ਤੋਂ ਕੱਟਦੇ ਜਾ ਰਹੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਹੜੀ ਹੈ ਨਾ ਆਪਣੇ ਕਲਚਰ, ਆਪਣੀ ਰਵਾਇਤ ਨੂੰ ਨਾ ਕਾਇਮ ਰੱਖਣ ਲਈ ਇਹ ਚੀਜ਼ਾਂ ਬਣਾ ਕੇ ਤੁਹਾਨੂੰ ਸਿਖਾਉਂਦੀ ਹਾਂ ਤਾਂ ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ। ਸਾਡੇ ਜਿਹੜੇ ਦੇਸੀ ਖਾਣੇ ਨੇ ਉਹ ਬਹੁਤ ਜ਼ਿਆਦਾ ਮਜ਼ੇਦਾਰ ਨੇ, ਹਿਫਜ਼ਾਨੇ ਸਿਹਤ ਦੇ ਅਸੂਲਾਂ ਦੇ ਮੁਤਾਬਕ ਬਣਦੇ ਨੇ। ਇਹਨਾਂ ਦੇ ਵਿੱਚ ਕੋਈ ਆਰਟੀਫਿਸ਼ੀਅਲ ਚੀਜ਼ਾਂ ਨਹੀਂ ਪੈਂਦੀਆਂ ਜਿਹੜੀਆਂ ਸਾਡੇ ਮਿਹਦੇ ਖਰਾਬ ਕਰਨ ਜਾਂ ਬਿਮਾਰੀਆਂ ਪੈਦਾ ਕਰਨ। ਹੁਣ ਵੜੀਆਂ ਨੂੰ ਤੁਸੀਂ ਥੋੜ੍ਹੀ ਦੇਰ ਭੁੰਨ ਕੇ ਅਤੇ ਇਹਨਾਂ ਨੂੰ ਪਾਣੀ ਪਾ ਕੇ, ਥੋੜ੍ਹਾ ਜਿਹਾ 1 ਗਲਾਸ ਪਾਣੀ ਪਾ ਕੇ ਅਤੇ ਇਹਨਾਂ ਨੂੰ ਦਮ 'ਤੇ ਰੱਖਣਾ ਆ 2-4 ਮਿੰਟ ਤਾਂ ਕਿ ਵੜੀਆਂ ਜਿਹੜੀਆਂ ਨੇ ਉਹ ਗਲ ਜਾਣ। ਨਾਜ਼ਰੀਨ, ਇਨਸਾਨ ਦਾ ਜਿਹੜਾ ਕਲਚਰ ਹੁੰਦਾ ਆ ਉਹਦੀ ਬੂਦੋਬਾਸ਼ ਜਿਹੜੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਦੀਆਂ ਰਵਾਇਤ, ਉਹਨਾਂ ਦੀਆਂ ਜਿਹੜੀਆਂ ਨਾ ਉਹਨਾਂ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਆਪਣੇ ਕਲਚਰ ਨਾਲ ਜਿਹੜਾ ਨਾ ਜੁੜਿਆ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਾ।
ਇਨਸਾਨ ਦੀ ਇਹ ਜਿਹੜੀਆਂ ਸਕਾਫਤੀ ਚੀਜ਼ਾਂ ਹੁੰਦੀਆਂ ਨੇ ਕੌਮਾਂ ਦੇ ਇਤਿਹਾਸ ਨੂੰ ਜ਼ਾਹਰ ਕਰਦੀਆਂ ਨੇ। ਇਸ ਵਾਸਤੇ ਇਹਨਾਂ ਨਾਲੋਂ ਕੱਟ ਆਫ ਹੋਣਾ ਜਿਹੜਾ ਹੈ ਨਾ ਕੋਈ ਅੱਛਾ ਨਹੀਂ ਹੁੰਦਾ। ਇਸ ਵਾਸਤੇ ਸਾਨੂੰ ਆਪਣੀਆਂ ਰਵਾਇਤ ਨੂੰ ਜ਼ਿੰਦਾ ਰੱਖਣ ਲਈ ਆਪਣੀਆਂ ਰਵਾਇਤੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਵੜੀਆਂ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਅਸੀਂ ਸਬਜ਼ੀ ਪਾ ਲਈ ਹੈ, ਸ਼ਿਮਲਾ ਘੀਆ ਤੋਰੀ ਪਾ ਕੇ ਇਹਦੇ ਵਿੱਚ ਜਿਹੜਾ ਅਸੀਂ ਅੱਧਾ ਕਿਲੋ ਪਿਆਜ਼ ਕੱਟਿਆ ਸੀ ਉਹਨੂੰ ਪਾ ਕੇ ਅਤੇ ਇਹ ਸਾਰੀ ਸਬਜ਼ੀ ਨੂੰ ਅਸੀਂ ਹਲਕੀ ਆਂਚ 'ਤੇ ਭੁੰਨ ਲਾਂਗੇ। ਸਬਜ਼ੀ ਨੂੰ ਤੁਸੀਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਕਿਉਂਕਿ ਗ਼ਿਜ਼ਾਈਅਤ ਜ਼ਾਇਆ ਹੋ ਜਾਂਦੀ ਹੈ ਜ਼ਿਆਦਾ ਭੁੰਨਣ ਨਾਲ ਸਬਜ਼ੀ ਨੂੰ। ਹੁਣ ਇਹਨੂੰ ਅਸੀਂ ਦਮ 'ਤੇ ਰੱਖ ਕੇ ਅਤੇ ਅੱਛੀ ਤਰ੍ਹਾਂ ਭੁੰਨ ਲਵਾਂਗੇ। ਥੋੜ੍ਹਾ ਜਿਹਾ ਨਾ ਹਲਕਾ ਜਿਹੜੀਆਂ ਨੇ ਇਹਦੇ ਵਿੱਚ ਗਰੇਵੀ ਰਹਿ ਜਾਵੇ, ਸਬਜ਼ੀ ਆਪਣਾ ਪਾਣੀ ਛੱਡ ਦੇਵੇ ਅਤੇ ਹਲਕੀ ਗਰੇਵੀ ਰਹਿ ਜਾਏ। ਤੁਸੀਂ ਯਕੀਨ ਕਰੋ ਨਾਜ਼ਰੀਨ, ਜਦੋਂ ਇਹ ਤੁਸੀਂ ਪਕਾ ਕੇ ਖਾਓਗੇ ਤਾਂ ਤੁਸੀਂ ਇਹਨੂੰ ਬਹੁਤ ਜ਼ਿਆਦਾ ਇੰਜੋਏ ਕਰੋਗੇ। ਜਿਹੜੇ ਬੱਚੇ ਤੋਰੀਆਂ, ਟੀਂਡੇ, ਕੱਦੂ ਨਹੀਂ ਖਾਂਦੇ ਉਹਨਾਂ ਨੂੰ ਤੁਸੀਂ ਇਹਨਾਂ ਤਰੀਕਿਆਂ ਨਾਲ ਪਕਾ ਕੇ ਦਿਓ ਅਤੇ ਉਹ ਜ਼ਰੂਰ ਖਾਣਗੇ। ਤੁਹਾਨੂੰ ਪਤਾ ਹੈ ਕਿ ਸਬਜ਼ੀ ਖਾਣਾ ਜਿਹੜਾ ਨਾ ਜਿਸਮਾਨੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਮਾਵਾਂ ਥੋੜ੍ਹਾ ਜਿਹਾ ਤਰੱਦੁਦ ਕਰਕੇ ਚੀਜ਼ਾਂ ਨੂੰ ਇਸ ਤਰ੍ਹਾਂ ਥੋੜ੍ਹਾ ਜਿਹਾ ਪਕਾਉਣ, ਥੋੜ੍ਹੇ ਜਿਹੇ ਤਰੀਕੇ ਬਦਲ ਕੇ, ਅਤੇ ਬੱਚੇ ਯਕੀਨਨ ਇਹਨਾਂ ਨੂੰ ਜ਼ਰੂਰ ਖਾਣਗੇ। ਬੱਚਿਆਂ ਦੀ ਸਿਹਤ ਦਾ ਖਿਆਲ ਮਾਵਾਂ ਨੂੰ ਰੱਖਣਾ ਪੈਂਦਾ ਵਾ। ਸਾਡੀਆਂ ਬੜੀਆਂ ਹੀ ਜ਼ਬਰਦਸਤ ਜਿਹੀਆਂ ਨਾ ਵੜੀਆਂ ਵਾਲੀਆਂ ਘੀਆ ਤੋਰੀ ਤਿਆਰ ਹੋ ਗਈ ਆ। ਤੁਸੀਂ ਇਹਨੂੰ ਬਣਾਓ, ਇੰਜੋਏ ਕਰੋ ਕਮੈਂਟਸ ਵਿੱਚ, ਅਤੇ ਯਾਦ ਰੱਖਿਆ ਜੇ ਲਾਈਕ ਅਤੇ ਸਬਸਕ੍ਰਾਈਬ ਕਰੋ। ਅਤੇ ਜੇ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਫਿਰ ਇਹਨੂੰ ਨਾ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ। ਇਹਨੂੰ ਇੱਕ ਦਫਾ ਟਰਾਈ ਜ਼ਰੂਰ ਕਰੋ। ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਮਜ਼ਾ ਆਏਗਾ। ਅਗਰ ਤੁਸੀਂ ਇਹ ਮਹਿਮਾਨਾਂ ਦੇ ਅਗਰ ਖਾਲੀ ਬਣਾ ਕੇ ਰੱਖ ਦਿਓ ਤਾਂ ਬਹੁਤ ਮਹਿਮਾਨ ਵੀ ਖੁਸ਼ ਹੋਣਗੇ। ਖਾਲੀ ਸਬਜ਼ੀ ਵੀ ਬਣਾ ਕੇ ਰੱਖ ਦਿਓ। ਹੁਣ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।